ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਤਿੱਥ ਤਿਉਹਾਰ ਇੱਕੋ ਨੇ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਮੇਲੇ, ਖੇਡ ਮੇਲੇ ਤੇ ਦਰਗਾਹਾਂ ਤੇ ਲੱਗਣ ਵਾਲੇ ਮੇਲੇ ਇੱਕੋ ਨੇ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਰਸਮਾਂ, ਰੀਤੀਆਂ ਤੇ ਰਿਵਾਜ਼ ਇੱਕੋ ਨੇ। ਤੇ ਜੇ ਇਹਨਾਂ ਰੀਤੀ ਰਿਵਾਜਾਂ ਦੇ ਵਿੱਚ ਗੱਲ ਕਰੀਏ ਤਾਂ ਇੱਕ ਜਿਹੜਾ ਰਿਵਾਜ ਆ ਜਾਂ ਇੱਕ ਰੀਤ ਚੱਲੀ ਹੋਈ ਆ ਉਹ ਹੈ ਵਿਆਹ ਦੇ ਸਮੇਂ ਦਿੱਤਾ ਜਾਣ ਵਾਲਾ ਦਹੇਜ, ਜਾਂ ਜਿਹਨੂੰ ਅਸੀਂ ਦਾਜ ਦੀ ਰਸਮ ਕਹਿੰਦੇ ਹਾਂ। ਤੇ ਅੱਜ ਅਸੀਂ ਗੱਲ ਕਰਾਂਗੇ, ਪੂਰੀ ਚਰਚਾ ਕਰਾਂਗੇ ਦਾਜ ਦੇ ਉੱਪਰ, ਜਿਹੜਾ ਕਿ ਅੱਜ ਇੱਕ ਕੁਰੀਤੀ ਬਣ ਚੁੱਕਿਆ ਹੈ। ਇੱਕ ਸਮਾਜ ਦੇ ਵਿੱਚ ਸਾਡੇ ਨਸੂਰ ਬਣ ਕੇ ਖੜਾ ਹੋਇਆ ਹੈ। ਬਹੁਤ ਸਾਰੀਆਂ ਕੁੜੀਆਂ, ਬਹੁਤ ਸਾਰੀਆਂ ਭੈਣਾਂ, ਧੀਆਂ ਇਸ ਮਾੜੀ ਕੁਰੀਤੀ ਦੀ ਬਲੀ ਚੜ੍ਹ ਚੁੱਕੀਆਂ। ਬਹੁਤੀਆਂ ਕੁੜੀਆਂ ਇਸ ਬਲੀ ਦਾ ਸ਼ਿਕਾਰ ਹੋ ਕੇ ਇਸ ਜਹਾਨ ਤੋਂ, ਇਸ ਦੁਨੀਆ ਤੋਂ ਰੁਖਸਤ ਹੋ ਚੁੱਕੀਆਂ। ਆਖਿਰ ਇਹ ਦਾਜ ਦੀ ਜਿਹੜੀ ਰਸਮ ਹੈ ਸ਼ੁਰੂ ਕਿਵੇਂ ਹੁੰਦੀ ਹੈ? ਕੌਣ ਲੋਕ ਨੇ ਜਿਨ੍ਹਾਂ ਵੱਲੋਂ ਇਸ ਰਸਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ? ਤੇ ਇਹ ਇੱਕ ਰਸਮ ਤੋਂ ਇੱਕ ਕੁਰੀਤੀ ਕਿਵੇਂ ਬਣ ਗਈ? ਇਸ ਪੂਰੀ ਗੱਲ ਦੇ ਉੱਪਰ ਚਰਚਾ ਕਰਾਂਗੇ। ਤੇ ਇਸ ਚਰਚਾ ਦੇ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਤੋਂ ਦੋਹਾਂ ਦੇ ਵਿਊ ਲਵਾਂਗੇ। ਦੋਹਾਂ ਪੰਜਾਬਾਂ ਦੀ ਗੱਲ ਕਰਾਂਗੇ ਕਿ ਲਹਿੰਦੇ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਤੇ ਸਾਡੇ ਪੰਜਾਬ ਦੇ ਵਿੱਚ ਜਿਹੜਾ ਭਾਰਤੀ ਪੰਜਾਬ ਹੈ, ਚੜ੍ਹਦਾ ਪੰਜਾਬ ਹੈ, ਉਹਦੇ ਵਿੱਚ ਕੀ ਹਾਲਾਤ ਨੇ। ਪਹਿਲਾਂ ਸਾਡੇ ਲਹਿੰਦੇ ਪੰਜਾਬ ਤੋਂ ਜਿਹੜੇ ਸਾਡੇ ਵੀਰ ਨੇ ਨਾਸਿਰ ਅਲੀ, ਉਹਨਾਂ ਨੂੰ ਨਾਲ ਜੁਆਇਨ ਕਰਦੇ ਆ, ਜੋੜਦੇ ਆ। ਨਾਸਿਰ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ। ਤੇ ਬੜੀ ਚੰਗੀ ਗੱਲ ਹੈ ਕਿ ਤੁਸੀਂ ਇੱਕ ਅਹਿਮ ਮੁੱਦੇ ਤੇ ਜਿਹੜਾ ਹੈਗਾ ਉਹ ਗੱਲ ਕਰਨ ਜਾ ਰਹੇ ਹੋ। ਤੇ ਇੱਕ ਐਸੇ ਮਸਲੇ ਮਸਾਇਲ ਜਿਹੜੇ ਦੋਵਾਂ ਪੰਜਾਬਾਂ ਦੇ, ਇੱਕ ਪੰਜਾਬ ਸੀ ਪਹਿਲਾਂ, ਫਿਰ ਦੋਵਾਂ ਵੰਡ ਤੋਂ ਬਾਅਦ ਦੋਵਾਂ ਪੰਜਾਬਾਂ ਦੇ ਜਿਹੜੇ ਮਸਲੇ ਸੀ, ਰਿਵਾਜ ਤੁਸੀਂ ਦੱਸਿਆ ਕਿ ਰਿਵਾਜ ਤੇ ਇੱਕ ਹੀ ਸੀ, ਲੇਕਿਨ ਹੁਣ ਇਹਨਾਂ ਦੇ ਮਸਲੇ ਵੀ ਇੱਕ ਨੇ। ਤੇ ਇਹ ਸਾਡੀ ਬੜੀ ਨਾਸਿਰ ਵੰਡ ਤੋਂ ਪਹਿਲਾਂ ਇਕੱਠਿਆਂ ਨੇ ਦੀਵਾਲੀ ਮਨਾਈ ਜੀ। ਹਾਂਜੀ, ਈਦ ਵੀ ਸਾਂਝੀ ਸੀ, ਦੀਵਾਲੀ ਵੀ ਸਾਂਝੀ ਸੀ, ਦੁਸਹਿਰੇ ਵੀ ਸਾਂਝੇ ਸੀ, ਮੇਲੇ ਵੀ ਸਾਂਝੇ ਸੀ, ਠੀਕ ਹੈ, ਤੇ ਸੱਥਾਂ ਵੀ ਸਾਂਝੀਆਂ ਸੀ। ਬਿਲਕੁਲ। ਹਾਂਜੀ, ਤਾਂ ਜਿਸ ਕਾਰਨ ਜੇ ਆਪਾਂ ਗੱਲ ਕਰਦੇ ਹਾਂ ਤਾਂ ਜੇਕਰ ਲਹਿੰਦੇ ਪੰਜਾਬ ਦੇ ਵਿੱਚ ਜੇ ਕੋਈ ਰਸਮ ਅਦਾ ਕੀਤੀ ਜਾਂਦੀ ਹੈ, ਰਸਮ ਪੂਰੀ ਕੀਤੀ ਜਾਂਦੀ ਹੈ, ਤਾਂ ਉਸੇ ਤਰ੍ਹਾਂ ਦੀ ਹੀ ਰਸਮ ਹੋ ਸਕਦਾ ਕੁਝ ਬਦਲਾਅ ਹੁਣ ਸਮੇਂ ਦੇ ਚਾਲ ਨਾਲ ਆ ਗਏ ਹੋਣ ਜੀ, ਬਿਲਕੁਲ, ਪਰ ਉਸੇ ਤਰ੍ਹਾਂ ਦੀ ਰਸਮ ਚੜ੍ਹਦੇ ਪੰਜਾਬ ਦੇ ਵਿੱਚ ਵੀ ਕੀਤੀ ਜਾਂਦੀ ਹੈ। ਬਿਲਕੁਲ ਠੀਕ ਕਹਿ ਰਹੇ, ਕਹਿਣਾ ਬਿਲਕੁਲ ਇਸ ਤਰ੍ਹਾਂ ਹੀ ਹੈ। ਸਾਡੇ ਮਤਲਬ ਵਿਆਹਾਂ ਸ਼ਾਦੀਆਂ ਦੇ ਵਿੱਚ, ਸਾਡੀਆਂ ਫੌਤਗੀਆਂ ਦੇ ਵਿੱਚ ਜਦੋਂ ਸਾਡਾ ਕੋਈ ਫੌਤ ਹੋ ਜਾਂਦਾ, ਕੋਈ ਇਸ ਦੁਨੀਆ ਤੋਂ ਚਲ ਜਾਂਦਾ ਹੈਗਾ, ਤੇ ਉਹ ਪੰਜਾਬ ਦੀ ਝਲਕ ਜਿਹੜੀ ਹੈਗੀ ਹੈ ਉਹ ਨਜ਼ਰ ਆਉਂਦੀ ਹੈ। ਬੇਸ਼ੱਕ ਸਾਡਾ ਰਹਿਣ ਸਹਿਣ, ਸਾਡਾ ਲਿਵਿੰਗ ਸਟੈਂਡਰਡ ਜਿਹੜਾ ਹੈਗਾ ਉਹ ਜਿੱਦਾਂ ਮਰਜ਼ੀ ਅੱਪ ਹੋ ਗਿਆ ਹੈਗਾ। ਬੇਸ਼ੱਕ ਅਸੀਂ ਹੁਣ ਗੱਡੀਆਂ ਕਾਰਾਂ 'ਤੇ ਫਿਰਦੇ ਹਾਂ, ਜਾਂ ਅਸੀਂ ਏਸੀ ਲਾ ਕੇ ਬੈਠਦੇ ਹਾਂ, ਜਾਂ ਸਾਡੇ ਕੋਲ ਟੈਕਨੋਲੋਜੀ ਆ ਗਈ ਹੈ, ਲੇਕਿਨ ਜਦੋਂ ਸਾਡੇ ਸ਼ਾਦੀ ਹੁੰਦੀ ਹੈਗੀ ਹੈ ਤੇ ਉਹ ਰਸਮੋ ਰਿਵਾਜ ਜਿਹੜੇ ਹੈਗੇ ਨੇ ਉਹ ਉਹੀ ਨੇ ਜਿਹੜੇ ਸਾਡੇ ਵਡਕੇ ਕਰਦੇ ਰਹੇ ਨੇ, ਜਿਹੜੇ ਸਾਡੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਕਾਮਨ ਹੈਗੇ ਨੇ, ਬਰਾਬਰ ਹੈਗੇ ਨੇ। ਰਸਮੋ ਰਿਵਾਜ ਤੇ ਉਹੀ ਚੱਲਦੇ ਨੇ ਤੇ ਉਹ ਮਰਦੇ ਦਮ ਤੱਕ ਉਹੀ ਚੱਲਦੇ ਰਹਿਣੇ ਨੇ। ਅਸੀਂ ਜਿੰਨੇ ਮਰਜ਼ੀ ਮਾਡਰਨ ਹੋ ਜਾਈਏ, ਹਾਲੇ ਵੀ ਉਹ ਰਸਮਾਂ ਹੈਗੀਆਂ ਨੇ ਜਿਸ ਤਰ੍ਹਾਂ ਰਸਮਾਂ ਤੋਂ ਬਗੈਰ ਸ਼ਾਦੀ ਵਿਆਹ ਜਾਂ ਫੌਤਗੀ ਜਿਹੜੀ ਹੈਗੀ ਹੈ ਉਹ ਅਧੂਰੀ ਹੁੰਦੀ ਹੈ, ਉਹ ਮੁਕੰਮਲ ਨਹੀਂ ਹੁੰਦੀ। ਅਗਰ ਅਸੀਂ ਹੁਣ ਦਾਜ ਦੀ ਗੱਲ ਕਰ ਰਹੇ ਹਾਂ, ਤੇ ਮੇਰਾ ਜਿਹੜਾ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਹੈ ਕਿ ਅਸੀਂ ਦਾਜ ਦੇ ਬਾਰੇ ਤੇ ਡਿਸਕਸ ਕਰਾਂਗੇ ਹੀ ਕਿ ਦਾਜ ਜਿਹੜਾ ਹੈਗਾ ਇਹ ਕਿਸ ਤਰ੍ਹਾਂ ਜਿਹੜਾ ਹੈਗਾ ਅੱਜ ਸਾਡੇ ਮੁਆਸ਼ਰੇ ਦੇ ਵਿੱਚ, ਸਾਡੀ ਸੁਸਾਇਟੀ ਦੇ ਵਿੱਚ ਇੱਕ ਨਾਸੂਰ ਬਣ ਗਿਆ ਹੈਗਾ, ਜਿਹਦੀ ਵਜ੍ਹਾ ਤੋਂ ਬਹੁਤ ਸਾਰੀ ਧੀਆਂ ਦੇ, ਬਹੁਤ ਸਾਰੀ ਬੇਟੀਆਂ ਦੇ ਵਿਆਹ ਨਹੀਂ ਹੁੰਦੇ ਹੈਗੇ। ਬਹੁਤ ਦਾਜ ਦੇ ਬੋਝ ਤਲੇ ਬਹੁਤ ਸਾਰੇ ਲੋਕ ਕਰਜ਼ੇ ਦੇ ਵਿੱਚ ਚਲ ਜਾਂਦੇ ਹੈਗੇ ਨੇ, ਉਧਾਰ ਦੇ ਵਿੱਚ ਚਲ ਜਾਂਦੇ ਹੈਗੇ ਨੇ। ਤੇ ਉਹ ਗੱਲਾਂ ਤੇ ਅਸੀਂ ਬਾਅਦ ਚੋਂ ਕਰਾਂਗੇ। ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਰਸਮ ਕਿੱਥੋਂ ਚੱਲੀ ਸੀ ਦਾਜ ਦੀ, ਇਹਦੀ ਹਿਸਟਰੀ ਕੀ ਹੈ, ਇਹਦੀ ਤਾਰੀਖ ਕੀ ਹੈ, ਤਾਂ ਕਿ ਸਾਡੇ ਨਾਜ਼ਰੀਨ ਜਾਣ ਸਕਣ। ਬਿਲਕੁਲ ਨਾਸਿਰ, ਜਿਹੜਾ ਇਹ ਦਾਜ ਹੈ, ਜਿਹੜਾ ਜਿਸ ਰੂਪ ਦੇ ਵਿੱਚ ਅੱਜ ਇਹ ਸਾਡੇ ਸਾਹਮਣੇ ਹੈ, ਜਿਸ ਰੂਪ ਦੇ ਵਿੱਚ ਅੱਜ ਅਸੀਂ ਦਾਜ ਨੂੰ ਦੇਖਦੇ ਹਾਂ, ਪਹਿਲਾਂ ਇਹਦਾ ਇਹ ਰੂਪ ਨਹੀਂ ਸੀ। ਠੀਕ ਹੈ, ਪਹਿਲਾਂ ਇਸ ਤਰੀਕੇ ਨਾਲ ਦਾਜ ਮੰਗਿਆ ਨਹੀਂ ਜਾਂਦਾ ਸੀ। ਦਾਜ ਦੀ ਜਿਹੜੀ ਪ੍ਰਥਾ ਸ਼ੁਰੂ ਹੁੰਦੀ ਹੈ, ਜਾਂ ਇੱਕ ਦਾਜ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ, ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਵੱਡੇ ਘਰਾਣੇ ਸੀ, ਵੱਡੇ ਘਰਾਣਿਆਂ ਦੇ ਵਿੱਚ ਆਪਾਂ ਗੱਲ ਕਰ ਲਈਏ ਤਾਂ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ, ਜਿਹੜੇ ਰਿਆਸਤਾਂ ਦੇ ਮਾਲਕ ਹੁੰਦੇ ਸੀ, ਜਿਹੜੇ ਵੱਡੇ ਜ਼ਿਮੀਂਦਾਰ ਹੁੰਦੇ ਸੀ ਜੀ, ਉਹ ਜ਼ਿਮੀਂਦਾਰ ਵੱਡੇ ਰਿਆਸਤਾਂ ਦੇ ਮਾਲਕ, ਵੱਡੇ
ਰਾਜ ਘਰਾਣੇ ਜਦੋਂ ਆਪਣੀਆਂ ਧੀਆਂ ਨੂੰ ਵਿਆਹੁੰਦੇ ਸੀ, ਆਪਣੀਆਂ ਧੀਆਂ ਨੂੰ ਤੋਰਦੇ ਸੀ, ਤਾਂ ਉਹਨਾਂ ਧੀਆਂ ਨੂੰ ਖਿਦਮਤ ਵਜੋਂ ਸਮਾਨ ਦਿੱਤਾ ਜਾਂਦਾ ਸੀ, ਉਹਨਾਂ ਨੂੰ ਗਹਿਣੇ ਗੱਟੇ ਦਿੱਤੇ ਜਾਂਦੇ ਸੀ, ਉਹਨਾਂ ਨੂੰ ਘਰਾਂ ਦੇ ਵਿੱਚ ਵਰਤਣ ਵਾਲਾ ਜ਼ਰੂਰਤ ਵਾਲਾ ਸਮਾਨ ਦਿੱਤਾ ਜਾਂਦਾ ਸੀ, ਤਾਂ ਜੋ ਕਿ ਜਿਹੜੀ ਚੀਜ਼ ਉਹਨਾਂ ਦੀ ਧੀ ਨੂੰ ਲੋੜੀਂਦੀ ਆ, ਜਿਹੜੀ ਚੀਜ਼ ਉਹਨਾਂ ਦੀ ਧੀ ਘਰ ਦੇ ਵਿੱਚ ਵਰਤਣਾ ਚਾਹੁੰਦੀ ਆ, ਉਹ ਪਹਿਲਾਂ ਹੀ ਪਿਓ ਵੱਲੋਂ ਜਾਂ ਭਰਾ ਵੱਲੋਂ, ਚਾਚੇ ਤਾਇਆਂ ਵੱਲੋਂ ਕੁੜੀ ਨੂੰ ਦਹੇਜ ਦੇ ਨਾਮ ਤੇ ਜਾਂ ਦਾਜ ਦੇ ਨਾਮ ਤੇ ਜੋ ਅਸੀਂ ਅੱਜ ਵਰਤਦੇ ਆ ਉਹ ਦਿੱਤਾ ਜਾਂਦਾ ਸੀ। ਪਰ ਮੁੰਡਿਆਂ ਵੱਲੋਂ, ਮੁੰਡੇ ਵਾਲਿਆਂ ਵੱਲੋਂ, ਮੁੰਡੇ ਦੇ ਮਾਪਿਓ ਵੱਲੋਂ ਮੰਗ ਨਹੀਂ ਕੀਤੀ ਜਾਂਦੀ ਸੀ ਇਸ ਦੀ। ਤਾਂ ਇਹ ਜਿਸ ਤਰੀਕੇ ਨਾਲ ਜਦੋਂ ਰਾਜੇ ਰਾਣਿਆਂ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਚਲਿਤ ਰਵਾਇਤ ਸੀ, ਤਾਂ ਇਹ ਰਵਾਇਤ ਹੌਲੀ ਹੌਲੀ ਵੱਡੀਆਂ ਰਿਆਸਤਾਂ ਦੇ ਵਿੱਚ, ਵੱਡੇ ਘਰਾਣਿਆਂ ਤੋਂ ਛੋਟੇ ਪਰਿਵਾਰਾਂ ਦੇ ਵਿੱਚ, ਦਰਮਿਆਨੇ ਪਰਿਵਾਰਾਂ ਦੇ ਵਿੱਚ ਇਹ ਪ੍ਰਚਲਿਤ ਹੁੰਦੀ ਗਈ। ਹੌਲੀ ਹੌਲੀ ਇਹ ਉਹਨਾਂ ਲੋਕਾਂ ਤੱਕ ਪਹੁੰਚ ਗਈ ਜਿਹੜੇ ਕਿ ਦਾਜ ਜਾਂ ਦਹੇਜ ਦੇਣ ਦੇ ਸਮਰੱਥ ਵੀ ਨਹੀਂ ਹੁੰਦੇ ਸੀ। ਠੀਕ। ਪਰ ਫਿਰ ਵੀ ਉਹ ਆਪਣੀ ਧੀ ਨੂੰ ਲੋੜ ਅਨੁਸਾਰ ਆਪਣਾ ਸਰਦਾ ਪੁੱਜਦਾ ਲੀੜਾ ਲੱਤਾ, ਗਹਿਣਾ ਗੱਟਾ, ਭਾਂਡਾ ਟੀਂਡਾ ਦਿੰਦੇ ਸੀ। ਤਾਂ ਇਸ ਤਰੀਕੇ ਨਾਲ ਜਿਹੜੀ ਇਹ ਪ੍ਰਚਲਿਤ ਹੈ, ਵੱਡੇ ਘਰਾਣਿਆਂ ਤੋਂ ਦਰਮਿਆਨਿਆਂ ਦੇ ਵਿੱਚ, ਦਰਮਿਆਨਿਆਂ ਤੋਂ ਛੋਟਿਆਂ ਦੇ ਵਿੱਚ, ਛੋਟਿਆਂ ਤੋਂ ਅਤੀ ਛੋਟਿਆਂ ਦੇ ਵਿੱਚ ਇਹ ਪ੍ਰਚਲਿਤ ਆਉਂਦੀ ਗਈ। ਪਰ ਜਿਸ ਤਰੀਕੇ ਨਾਲ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ, ਇਸ ਰਵਾਇਤ ਦੀ ਖਾਸੀਅਤ ਇਹ ਸੀ ਕਿ ਉਸ ਸਮੇਂ ਦਾਜ ਦੀ ਮੰਗ ਨਹੀਂ ਕੀਤੀ ਜਾਂਦੀ ਸੀ। ਸਵੈ ਇੱਛਾ ਅਨੁਸਾਰ, ਸਵੈ ਮਰਜ਼ੀ ਅਨੁਸਾਰ ਜਿਹੜਾ ਸਮਾਨ ਹੈ ਆਪਣੀ ਧੀ ਨੂੰ ਮਾਪੇ ਦਿੰਦੇ ਸੀ, ਤੇ ਉਸੇ ਸਮਾਨ ਨੂੰ ਹੀ ਐਕਸੈਪਟ ਕੀਤਾ ਜਾਂਦਾ ਸੀ ਮੁੰਡੇ ਵਾਲਿਆਂ ਵੱਲੋਂ ਜਾਂ ਵਿਆਹੰਦੜ ਵੱਲੋਂ। ਜਿਹੜਾ ਵਿਆਹੰਦੜ ਮੁੰਡਾ ਹੁੰਦਾ ਸੀ ਉਹਦੇ ਵੱਲੋਂ ਸੱਤ ਬਚਨ ਕਹਿ ਕੇ ਉਸ ਨੂੰ ਐਕਸੈਪਟ ਕਰ ਲਿਆ ਜਾਂਦਾ ਸੀ, ਮੰਨ ਲਿਆ ਜਾਂਦਾ ਸੀ। ਪਰ ਇਹਦਾ ਰੂਪ ਉਦੋਂ ਵਿਗੜ ਗਿਆ, ਇਹ ਇੱਕ ਕੁਰੀਤੀ ਉਦੋਂ ਬਣ ਗਿਆ ਜਦੋਂ ਕਿ ਮੁੰਡੇ ਦੇ ਪਰਿਵਾਰ ਵਾਲਿਆਂ ਵੱਲੋਂ ਜਾਂ ਮੁੰਡੇ ਵੱਲੋਂ ਵਿਆਹ ਦੀ ਸ਼ਰਤ ਦੇ ਵਿੱਚ ਇਸ ਦਹੇਜ ਦੇ ਨਾਂ ਦੇ ਉੱਪਰ, ਜਿਹੜੀ ਕਿ ਆਪਣੀ ਮਰਜ਼ੀ ਨਾਲ ਦਿੱਤਾ ਜਾਂਦਾ ਸੀ, ਉਹਦੇ ਵਿੱਚ ਆਪਣੀਆਂ ਮੰਗਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਨੂੰ ਘੋੜਾ ਚਾਹੀਦਾ, ਮੈਨੂੰ ਊਠ ਚਾਹੀਦਾ, ਮੈਨੂੰ ਗੱਡਾ ਚਾਹੀਦਾ। ਇਸ ਤਰ੍ਹਾਂ ਦੀਆਂ ਮੰਗਾਂ ਉਦੋਂ ਕੀਤੀਆਂ ਜਾਂਦੀਆਂ ਸੀ। ਤਾਂ ਉਸ ਤੋਂ ਬਾਅਦ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, ਤਾਂ ਇਹ ਜਿਹੜੀ ਊਠਾਂ ਘੋੜਿਆਂ ਵਾਲੀ ਮੰਗ ਸੀ, ਇਹ ਮੋਟਰਸਾਈਕਲ, ਸਾਈਕਲ, ਕਾਰ, ਗੱਡੀਆਂ ਤੇ ਹੋਰ ਸਾਜੋ ਸਮਾਨ ਜਿਹੜਾ ਵੀ ਨਿੱਤ ਜ਼ਿੰਦਗੀ ਦੇ ਵਿੱਚ ਵਰਤਿਆ ਜਾਂਦਾ ਸੀ, ਉਸ ਸਾਜੋ ਸਮਾਨ ਦੇ ਵਿੱਚ ਇਹ ਮੰਗਾਂ ਬਦਲ ਗਈਆਂ। ਤੇ ਕਿਤੇ ਨਾ ਕਿਤੇ ਜਿਹੜੇ ਧੀਆਂ ਦੇ ਮਾਪੇ ਹੁੰਦੇ ਸੀ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਦਾਜ ਨਾਂ ਦਾ ਨਸੂਰ ਅਜਿਹਾ ਉੱਗਿਆ, ਅਜਿਹਾ ਉੱਠਿਆ ਕਿ ਹਜ਼ਾਰਾਂ ਧੀਆਂ ਘਰਾਂ ਦੇ ਵਿੱਚ ਬੈਠੀਆਂ ਰਹਿ ਗਈਆਂ, ਜਾਂ ਉਹ ਧੀਆਂ ਜਿਹੜਾ ਇਸ ਦੁਨੀਆ ਤੋਂ ਰੁਖਸਤ ਹੋ ਗਈਆਂ, ਉਹਨਾਂ ਨੂੰ ਦਾਜ ਦੀ ਬਲੀ ਦੇ ਚੜਾ ਦਿੱਤਾ ਗਿਆ। ਇਸ ਤਰੀਕੇ ਨਾਲ ਨਾਸਿਰ ਇਹ ਸ਼ੁਰੂ ਹੁੰਦੀ ਹੈ। ਅੱਜ ਦੀ ਗੱਲ ਮੈਂ ਕਰਨੀ ਚਾਹੂੰਗਾ ਕਿ ਲਹਿੰਦੇ ਪੰਜਾਬ ਦੇ ਵਿੱਚ ਦਾਜ ਦੇ ਬਾਬਤ, ਦਹੇਜ ਦੇ ਬਾਬਤ ਹੈ ਜਿਹੜੀਆਂ ਕਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਨੇ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇਹ ਪ੍ਰਚਲਿਤ ਪ੍ਰਥਾ ਬਣ ਚੁੱਕੀ ਹੈ ਤੇ ਵੱਡਾ ਨਾਸੂਰ, ਇੱਕ ਡੂੰਘਾ ਨਾਸੂਰ ਆ ਜਿਹੜਾ ਇਸ ਸਮੇਂ ਜਿਹੜਾ ਦਹੇਜ ਬਣ ਚੁੱਕਿਆ। ਬਿਲਕੁਲ, ਤੁਸੀਂ ਬਿਲਕੁਲ ਬਹੁਤ ਵਧੀਆ ਆਖਿਆ। ਤੇ ਸਾਡੇ ਜਿਹੜੇ ਦੇਖਣ ਵਾਲੇ ਹੈਗੇ ਆ ਉਹਨਾਂ ਤੱਕ ਇਹ ਗੱਲ ਪਹੁੰਚੀ ਹੈਗੀ ਹੈ ਕਿ ਦਾਜ ਜਿਹੜਾ ਹੈਗਾ ਸੀ, ਜਹੇਜ਼ ਜਿਹੜਾ ਸੀ, ਅਸੀਂ ਡੋਰੀ ਜਿਹਨੂੰ ਕਹਿੰਦੇ ਆ, ਉਹ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚ ਇਨਫਲੂਐਂਸ ਕੀਤਾ, ਲੋਕਾਂ ਦੇ ਵਿੱਚ ਸ਼ਾਮਲ ਹੋਇਆ। ਤੁਸੀਂ ਗੱਲ ਕਰ ਰਹੇ ਸੀ ਕਿ ਉਹ ਮੁੰਡੇ ਵਾਲੇ ਜਿਹੜੇ ਹੈਗੇ ਸੀ ਉਹ ਮੂੰਹੋਂ ਮੰਗਦੇ ਸੀ ਕਿ ਮੈਨੂੰ ਘੋੜਾ ਚਾਹੀਦਾ ਹੈਗਾ, ਮੈਨੂੰ ਗੱਡਾ ਚਾਹੀਦਾ ਹੈਗਾ, ਮੈਨੂੰ ਊਂਠ ਚਾਹੀਦਾ ਹੈਗਾ। ਹੁਣ ਤੁਸੀਂ ਉਹਨਾਂ ਚੀਜ਼ਾਂ ਨੂੰ ਬਦਲ ਲਓ। ਹੁਣ ਮੂੰਹ ਫਾੜ ਕੇ ਆਖਿਆ ਜਾਂਦਾ ਮੈਨੂੰ ਗੱਡੀ ਚਾਹੀਦੀ ਹੈ, ਮੈਨੂੰ ਮੋਟਰਸਾਈਕਲ ਚਾਹੀਦੀ ਹੈ, ਮੈਨੂੰ ਛੋਟਾ ਮੋਟਾ ਬਿਜ਼ਨਸ ਕਰਾ ਦਿਓ। ਸਮਾਨ ਨਾ ਦੇਵੋ, ਜਹੇਜ਼ ਨਾ ਦੇਵੋ, ਦਾਜ ਨਾ ਦੇਵੋ, ਮੁੰਡੇ ਨੂੰ ਬਿਜ਼ਨਸ ਕਰਾ ਦਿਓ ਜੀ, ਮੁੰਡੇ ਨੂੰ ਕੰਮ ਕਰਾ ਦਿਓ, ਉਹ ਕੋਈ ਕੰਮ ਕਰ ਲਵੇ, ਕੋਈ ਬਿਜ਼ਨਸ ਕਰ ਲਏ ਛੋਟਾ ਮੋਟਾ, ਕੋਈ ਇੱਦਾਂ ਦਾ ਨਿਜ਼ਾਮ ਕਰ ਲਵੋ। ਸਾਡੇ ਹਾਂ ਹਾਲੇ ਵੀ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਜਹੇਜ਼ ਦੇ ਖਿਲਾਫ ਹਾਂ, ਅਸੀਂ ਜਹੇਜ਼ ਨੂੰ ਨਹੀਂ ਮੰਨਦੇ, ਲੇਕਿਨ ਉਹਨਾਂ ਦੇ ਅਨਕੌਂਸ਼ੀਅਸ ਦੇ ਵਿੱਚ, ਉਹਨਾਂ ਦੇ ਲਾਸ਼ਊਰ ਦੇ ਵਿੱਚ ਫਿਰ ਵੀ ਇਹ ਚੀਜ਼ ਚੱਲਦੀ ਰਹਿੰਦੀ ਹੈ ਕਿ ਫਲਾਣੇ ਦੀ ਨੂੰਹ ਆਹ ਲੈ ਕੇ ਆਈ ਹੈ, ਫਲਾਣੇ ਦੀ ਨੂੰਹ ਇਹ ਲੈ ਕੇ ਆਈ ਹੈ, ਤੇ ਮੇਰੀ ਜਿਹੜੀ ਆ ਕੁਝ ਵੀ ਲੈ ਕੇ ਨਹੀਂ ਆਈ। ਫਿਰ ਜਿਸ ਘਰ ਦੇ ਵਿੱਚ 3 ਤੋਂ 4 ਨੂੰਹਾਂ ਹੋਣ, ਜਿਹਦਾ ਸਮਾਨ ਬਹੁਤਾ ਹੋਵੇ, ਉਹਦੀ ਰਿਸਪੈਕਟ ਤੇ ਉਹਦੀ ਇੱਜ਼ਤ ਵੀ ਬਹੁਤੀ ਹੁੰਦੀ ਹੈ।
ਠੀਕ ਹੈ। ਜਿਹੜੀ ਘੱਟ ਲੈ ਕੇ ਆਈ ਹੁੰਦੀ ਹੈ ਉਹਦੀ ਇੱਜ਼ਤ ਜਿਹੜੀ ਹੈਗੀ ਹੈ ਉਹ ਘੱਟ ਹੁੰਦੀ ਹੈਗੀ ਹੈ। ਫਿਰ ਇਸ ਦਾਜ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਫਾਲਟ ਹੈਗਾ ਉਹ ਇਹ ਹੈਗਾ ਕਿ ਮੁੰਡੇ ਵਾਲਿਆਂ ਨੇ ਚਲੋ ਮੂੰਹ ਫਾੜ ਕੇ ਮੰਗਣਾ ਹੀ ਮੰਗਣਾ ਹੈ, ਲੇਕਿਨ ਜਿਹੜੀ ਇਸ ਟਾਈਮ ਕੁੜੀ ਵਾਲਿਆਂ ਦਾ ਪਰਸੈਪਸ਼ਨ ਬਣੀ ਹੋਈ ਹੈ ਨਾ, ਕੁੜੀ ਵਾਲਿਆਂ ਦਾ ਮਾਈਂਡਸੈਟ ਜਿਹੜਾ ਬਣਿਆ ਹੋਇਆ ਸਰ, ਉਹਨੂੰ ਬਦਲਣ ਦੀ ਬਹੁਤ ਲੋੜ ਹੈਗੀ ਹੈ। ਕੁੜੀ ਵਾਲੇ ਜਿਹੜੇ ਹੁੰਦੇ ਨੇ ਜਿਨ੍ਹਾਂ ਨੇ ਆਪਣੀ ਧੀ ਦੇਣੀ ਹੁੰਦੀ ਹੈ, ਉਹਨਾਂ ਦਾ ਸਭ ਤੋਂ ਵੱਡਾ ਸਟੇਟਮੈਂਟ ਇਹ ਹੁੰਦਾ ਕਿ ਅਸੀਂ ਤੇ ਆਪਣੀ ਧੀ ਨੂੰ ਦੇ ਰਹੇ ਹਾਂ, ਅਸੀਂ ਤੇ ਉਹਦੀ ਬਿਹਤਰੀ ਲਈ ਦੇ ਰਹੇ ਹਾਂ, ਠੀਕ ਹੈ। ਜਦਕਿ ਕੁੜੀ ਜਿਹੜੀ ਹੁੰਦੀ ਹੈ, ਕੁੜੀ ਦੀ ਪਹਿਲੇ ਹੀ ਦਿਮਾਗਸਾਜ਼ੀ ਕਰ ਦਿੱਤੀ ਜਾਂਦੀ ਹੈ, ਉਹਦੇ ਦਿਮਾਗ 'ਚ ਪਹਿਲੇ ਹੀ ਇਹ ਚੀਜ਼ ਪਾ ਦਿੱਤੀ ਜਾਂਦੀ ਹੈ ਕਿ ਜਿਹਦੇ ਘਰ ਤੂੰ ਜਾ ਰਹੀ ਹੈ ਉਹ ਤੇਰੀ ਮਾਂ ਨਹੀਂ, ਤੇਰੀ ਸੱਸ ਆ, ਤੇਰਾ ਉਹਦੇ ਨਾਲ ਇੱਟ ਕੁੱਤੇ ਦਾ ਵੈਰ ਰਹਿਣਾ ਹੀ ਰਹਿਣਾ, ਜੋ ਮਰਜ਼ੀ ਹੋ ਜਾਏ, ਤੁਹਾਡਾ ਦੋਵਾਂ ਦਾ ਮੁਕਾਬਲਾ ਪੈਣਾ ਹੀ ਪੈਣਾ ਵਾ, ਇਹਦੇ ਲਈ ਤੂੰ ਪ੍ਰੀਪੇਅਰ ਹੋ ਕੇ ਜਾ, ਤਿਆਰ ਹੋ ਕੇ ਜਾ, ਪਹਿਲੇ ਹੀ ਜ਼ੇਨ ਸਾਜ਼ੀ ਕਰ ਦਿੱਤੀ ਜਾਂਦੀ ਹੈ। ਉਸ ਨਾਸਿਰ ਇੱਥੇ ਇੱਕ ਚੀਜ਼ ਦਾ ਹੋਰ ਵਾਧਾ ਕਰ ਰਿਹਾ ਮੈਂ, ਕੱਲੀ ਇਸ ਰਸਮ ਨਾਲ ਕੱਲਾ ਇਹ ਨਹੀਂ ਹੈ ਕਿ ਕੁੜੀਆਂ ਨੂੰ ਤਸ਼ੱਦਦ ਕੀਤਾ ਜਾਂਦਾ, ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਜਾਂ ਉਹਨਾਂ ਨੂੰ ਇਸ ਕੁਰੀਤੀ ਦੇ ਤਹਿਤ ਦਾਜ ਦੀ ਮੰਗ ਕੀਤੀ ਜਾਂਦੀ ਹੈ, ਸਗੋਂ ਇਸ ਵਜ੍ਹਾ ਕਾਰਨ ਜਿਹੜਾ ਫੀਮੇਲ ਫੋਰਟੀਸਾਈਡ ਹੈ, ਜਿਹਨੂੰ ਆਪਾਂ ਭਰੂਣ ਹੱਤਿਆ ਕਹਿ ਦਿੰਦੇ ਆ, ਜਾਂ ਕੁੱਖ ਦੇ ਵਿੱਚ ਟੈਸਟ ਕਰਕੇ, ਮੁੰਡੇ ਕੁੜੀ ਦਾ ਟੈਸਟ ਕਰਕੇ ਉਸ ਤੋਂ ਬਾਅਦ ਭਰੂਣ ਹੱਤਿਆ ਜਿਹੜੀ ਕੀਤੀ ਜਾਂਦੀ ਹੈ, ਉਹ ਵੀ ਇਸੇ ਦਾਜ ਦੀ ਹੀ ਦੇਣ ਆ। ਅਗਰ ਇਹ ਦਾਜ ਨਾ ਹੁੰਦਾ ਤਾਂ ਮੈਨੂੰ ਲੱਗਦਾ ਕਿ ਧੀਆਂ ਨੂੰ ਕੁੱਖ ਦੇ ਵਿੱਚ ਕੋਈ ਵੀ ਕਤਲ ਨਾ ਕਰਵਾਉਂਦਾ, ਧੀਆਂ ਨੂੰ ਕੁੱਖ ਦੇ ਵਿੱਚ ਟੈਸਟ ਕਰਵਾ ਕੇ ਕੋਈ ਵੀ ਨਾ ਮਾਰਦਾ। ਅਗਰ ਇਹ ਦਾਜ ਦੀ ਸਮੱਸਿਆ ਸਾਡੇ ਸਮਾਜ ਦਾ ਹਿੱਸਾ ਨਾ ਹੁੰਦੀ, ਅਗਰ ਸਾਡੇ ਸਮਾਜ ਦੇ ਵਿੱਚ ਲੋਕ ਮੂੰਹ ਫਾੜ ਕੇ ਨਾਲੇ ਤਾਂ ਧੀ ਲੈਂਦੇ ਆ, ਨਾਲੇ ਧੀ ਮੰਗਦੇ ਆ ਤੇ ਨਾਲੇ ਦਾਜ ਮੰਗਦੇ ਆ, ਅਗਰ ਇਸ ਤਰ੍ਹਾਂ ਦੀ ਸਮੱਸਿਆ ਜਿਹੜੀ ਨਾ ਹੁੰਦੀ, ਪੰਜਾਬ ਦੇ ਵਿੱਚ ਇੱਕ ਨਾਸਿਰ ਬੜੀ ਵੱਡੀ ਗੱਲ ਕਹੀ ਜਾਂਦੀ ਹੈ ਕਿ ਜਿਸ ਨੇ ਆਪਣੀ ਧੀ ਦੇਤੀ ਉਸਨੇ ਸਾਰਾ ਕੁਝ ਹੀ ਦੇਤਾ, ਉਸਨੇ ਕੁਝ ਵੀ ਨਹੀਂ ਛੱਡਿਆ, ਜਿਹਨੇ ਆਪਣੀ ਧੀ ਤੁਹਾਨੂੰ ਦੇਤੀ ਹੈ। ਸੋ ਇਹ ਗੱਲ ਸਮਝਣ ਦੀ ਲੋੜ ਹੈ, ਇਸ ਗੱਲ ਨੂੰ ਜਿਹੜਾ ਪੱਲੇ ਬੰਨਣ ਦੀ ਲੋੜ ਹੈ। ਪਰ ਸਾਡੇ ਸਮਾਜ ਦੇ ਵਿੱਚ ਹਾਲਾਤ ਕੁਝ ਇਦਾਂ ਦੇ ਬਣ ਗਏ ਹੈ ਕਿ ਅਸੀਂ ਲੋਕਾਂ ਦੇ ਵਿੱਚ ਤਾਂ ਇਹ ਗੱਲ ਕਹਿੰਦੇ ਆ ਜੀ ਅਸੀਂ ਕੋਈ ਦਾਜ ਨਹੀਂ ਲੈਣਾ, ਅਸੀਂ ਬਿਨਾਂ ਦਾਜ ਤੋਂ ਵਿਆਹ ਕਰਨਾ, ਜਾਂ ਅਸੀਂ ਦਾਜ ਤਾਂ ਮੰਗਦੇ ਨਹੀਂ ਆ, ਪਰ ਹੌਲੀ ਕਿ ਦਿਨੇ ਵਿਚੋਲੇ ਨੂੰ ਇੱਕ ਪਰਚੀ ਫੜਾ ਦਿੱਤੀ ਜਾਂਦੀ ਹੈ ਵੀ ਆਹ ਸਮਾਨ ਪਹੁੰਚਦਾ ਕਰਦੀ, ਇਹ ਸਗਨ ਵਾਲੇ ਦਿਨ ਜਾਂ ਵਿਆਹ ਵਾਲੇ ਦਿਨ ਆਹ ਸਮਾਨ ਆਉਣਾ ਲਾਜ਼ਮੀ ਹੈ ਜੀ। ਹਾਂਜੀ ਬਿਲਕੁਲ ਹਾਂਜੀ, ਇਹ ਸੇਮ ਇਸ ਤਰ੍ਹਾਂ ਹੀ ਹੈ, ਇੱਥੇ ਵੀ ਇੰਝ ਹੈ ਕਿ ਬਕਾਇਦਾ ਨੁਮਾਇਸ਼ ਕੀਤੀ ਜਾਂਦੀ ਹੈ, ਜਦੋਂ ਸਮਾਨ ਜਾਣ ਲੱਗਦਾ ਹੈ ਉਹ ਗਲੀ ਦੇ ਵਿੱਚ ਰੱਖ ਕੇ ਬਕਾਇਦਾ ਦਿਖਾਇਆ ਜਾਂਦਾ ਹੈ ਕਿ ਅਸੀਂ ਆਪਣੀ ਕੁੜੀ ਨੂੰ ਵਾਸ਼ਿੰਗ ਮਸ਼ੀਨ ਵੀ ਦੇ ਰਹੇ ਹਾਂ, ਅਸੀਂ ਏਸੀ ਵੀ ਦੇ ਰਹੇ ਹਾਂ, ਅਸੀਂ ਫ੍ਰਿਜ ਵੀ ਦੇ ਰਹੇ ਹਾਂ, ਅਸੀਂ ਮੁੰਡੇ ਨੂੰ ਮੋਟਰਸਾਈਕਲ ਵੀ ਦੇ ਰਹੇ ਹਾਂ, ਅਸੀਂ ਜਨਾਬੇ ਵਾਲਾ ਸਾਜ਼ੋ ਸਮਾਨ ਸਾਰਾ ਦੇ ਰਹੇ ਹਾਂ ਤਾਂ ਕਿ ਸਾਡੀ ਧੀ ਨੂੰ ਕੋਈ ਦੁੱਖ ਨਾ ਆਵੇ। ਦੇਖੋ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜਿਹਨੂੰ ਤੁਸੀਂ ਸਮਾਨ ਦੇ ਰਹੇ ਹੋ, ਜਿਹਨੂੰ ਤੁਸੀਂ ਸਾਰਾ ਸਮਾਨ ਤਿਆਰ ਕਰਕੇ ਘੱਲ ਰਹੇ ਹੋ, ਉੱਥੇ ਜਾ ਕੇ ਇਸ ਸਮਾਨ ਦੀ ਹਿਫਾਜ਼ਤ ਉਹਨੇ ਇੰਜ ਕਰਨੀ ਹੈ ਜਿਵੇਂ ਉਹ ਆਪਣੀ ਵੀ ਹਿਫਾਜ਼ਤ ਨਹੀਂ ਕਰਦੀ। ਮਤਲਬ ਉਸ ਘਰ ਗਈ ਹੈ, ਉਸ ਘਰ ਦੇ ਵਿੱਚ ਅਗਰ ਕੋਈ ਕਿਸੇ ਹੋਰ ਦੇ ਕੋਲੋਂ, ਦੇਵਰ ਦੇ ਕੋਲੋਂ, ਨੰਦ ਦੇ ਕੋਲੋਂ, ਅਗਰ ਸੱਸ ਦੇ ਕੋਲੋਂ, ਸਹੁਰੇ ਦੇ ਕੋਲੋਂ ਕੋਈ ਕੌਲੀ ਟੁੱਟ ਜਾਂਦੀ ਹੈ ਜਿਹੜੀ ਉਹ ਬੜੀ ਮਹਿੰਗੀ ਲੈ ਕੇ ਆਈ ਹੈ, ਜਾਂ ਕੋਈ ਐਸੀ ਚੀਜ਼ ਜਿਹੜੀ ਉਹ ਕੋਈ ਕਰੋਕਰੀ ਦੀ ਸ਼ਕਲ ਦੇ ਵਿੱਚ ਹੈਗੀ ਹੈ, ਕੋਈ ਸਮਾਨ ਦੀ ਸ਼ਕਲ 'ਚ ਹੈਗੀ ਹੈ, ਕੋਈ ਟੀਵੀ ਦੀ ਸ਼ਕਲ 'ਚ ਹੈਗੀ ਹੈ, ਉਹ ਖਰਾਬ ਹੋ ਜਾਂਦੀ ਹੈ, ਟੁੱਟ ਜਾਂਦੀ ਹੈ, ਉੱਥੇ ਸਭ ਤੋਂ ਪਹਿਲੇ ਲੜਾਈ ਹੀ ਇਸ ਚੀਜ਼ ਦੀ ਹੋਣੀ ਹੈ ਕਿ ਮੇਰੇ ਮਾਂ ਪਿਓ ਨੇ ਬੜਾ ਔਖੇ ਹੋ ਕੇ ਸਾਡਾ ਜਹੇਜ਼ ਬਣਾਇਆ, ਬੜੇ ਔਖੇ ਹੋ ਕੇ ਸਾਡਾ ਦਾਜ ਬਣਾਇਆ। ਤੇ ਉੱਥੇ ਸਵਾਲ ਇਹ ਪੈਦਾ ਹੁੰਦਾ ਕਿ ਕਿਆ ਰਿਸ਼ਤੇ ਇੰਪੋਰਟੈਂਟ ਹੈ ਜਾਂ ਉਹ ਚੀਜ਼ਾਂ ਇੰਪੋਰਟੈਂਟ ਨੇ ਜਿਹੜਾ ਉਹ ਲੈ ਕੇ ਗਈਆਂ ਹੈਗੀਆਂ। ਉਹ ਦਾਜ ਇੰਪੋਰਟੈਂਟ ਹੈ, ਉਹ ਦਾਜ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਉਹ ਦਾਜ ਸਰ ਸਾਡੇ ਪਰਿਵਾਰਾਂ ਦੇ ਵਿੱਚ ਸਮੱਸਿਆ ਹੀ ਇਹ ਆਉਂਦੀ ਹੈ ਜੀ, ਉੱਥੇ ਉਹ ਦਾਜ ਇੰਪੋਰਟੈਂਟ ਹੈ ਜਾਂ ਉਹ ਰਿਸ਼ਤੇ ਇੰਪੋਰਟੈਂਟ ਹੈ ਜਿਹਦੇ ਨਾਲ ਉਹਨੇ ਸਾਰੀ ਸਾਲ ਰਹਿਣਾ, ਸਾਰੀ ਜ਼ਿੰਦਗੀ ਰਹਿਣਾ। ਦੇਖੋ ਲੜਕੀ ਦੀ ਜ਼ਿੰਦਗੀ ਦੋ ਹਿੱਸਿਆਂ 'ਚ ਤਕਸੀਮ ਹੁੰਦੀ ਹੈਗੀ ਹੈ, ਇੱਕ ਹਿੱਸਾ ਇਹ ਜਿਹੜਾ ਉਹਨੇ ਮਾਂ ਪਿਓ ਦੇ ਘਰ ਗੁਜ਼ਾਰਿਆ ਹੁੰਦਾ, ਇੱਕ ਹਿੱਸਾ ਇਹ ਜਿਹੜਾ ਉਹਨੇ ਆਪਣੇ ਖਾਵੰਦ ਦੇ ਨਾਲ, ਆਪਣੇ ਹਸਬੈਂਡ ਦੇ ਨਾਲ ਗੁਜ਼ਾਰਨਾ ਹੁੰਦਾ ਹੈਗਾ। ਇਹ ਦੋ ਹਿੱਸਿਆਂ ਦੇ ਵਿੱਚ ਅਗਰ ਤੇ ਉਹ ਆਪਣੇ ਆਪ ਨੂੰ ਤਬਦੀਲ ਨਹੀਂ ਕਰਦੀ ਤੇ ਮਸਲੇ ਮਸਾਇਲ ਸ਼ੁਰੂ ਹੁੰਦੇ ਨੇ। ਅਸੀਂ ਦਾਜ ਵੱਲ ਫਿਰ ਆਉਂਦੇ ਕਿ ਜਦੋਂ ਉਹ ਦਾਜ ਲੈ ਕੇ ਜਾਂਦੀ ਹੈ ਉਹਦੇ ਜ਼ਿਹਨ 'ਚ ਇੱਕੋ ਹੀ ਸਵਾਲ ਹੈ ਕਿ ਇਹ ਦਾਜ ਜਿਹੜਾ ਨਾ ਇਹ ਸਭ ਤੋਂ ਇੰਪੋਰਟੈਂਟ ਹੈ, ਕਿਉਂਕਿ ਮੇਰੇ ਮਾਂ ਪਿਓ ਨੇ ਰੁਪਈਆ ਕਰਕੇ, ਉਧਾਰ ਚੁੱਕ ਕੇ, ਕਿਸ਼ਤਾਂ 'ਤੇ ਲੈ ਕੇ, ਮਿਹਨਤ ਮਜ਼ਦੂਰੀ ਕਰਕੇ ਪਤਾ ਨਹੀਂ ਕਿਸ ਤਰ੍ਹਾਂ ਇਕੱਠਾ ਕੀਤਾ ਹੈਗਾ ਤੇ ਇਹ ਇਕੱਠਾ ਕਰਕੇ ਤੇ ਇਹ ਮੈਨੂੰ ਦਿੱਤਾ ਹੈਗਾ ਤੇ ਇਹ ਮੇਰੇ ਸਕੂਨ ਵਾਸਤੇ ਆ ਤੇ ਮੈਂ ਇਹਨੂੰ ਸਾਂਭ ਰੱਖਣਾ ਹੈਗਾ। ਉਹਦੇ ਵਾਸਤੇ ਹੋਰ ਚੀਜ਼ ਵੀ ਹੈ, ਇੱਕ ਹੋਰ ਗੱਲ ਜਿਹੜੀ ਹੈ ਇੱਥੇ ਮੈਂ ਐਡ ਕਰਨੀ ਚਾਹੁੰਦਾ ਹਾਂ ਬਿਲਕੁਲ, ਕਿ ਦਾਜ ਦੇਣਾ ਗਲਤ ਨਹੀਂ ਹੈ। ਹਾਂਜੀ
ਦਾਜ ਦੇਣਾ ਗਲਤ ਨਹੀਂ ਹੈ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਰਸਮਾਂ ਹੁੰਦੀਆਂ ਸੀ ਉਸ ਰਸਮ ਅਨੁਸਾਰ ਅਗਰ ਦਾਜ ਮਾਪਿਆਂ ਵੱਲੋਂ ਆਪਣੀ ਮਰਜ਼ੀ ਨਾਲ ਆਪਣੀ ਧੀ ਨੂੰ ਦਿੱਤਾ ਗਿਆ ਸਮਾਨ ਹੈ, ਅਗਰ ਉਹ ਮਰਜ਼ੀ ਨਾਲ ਦਿੱਤਾ ਜਾਂਦਾ ਤਾਂ ਬਿਲਕੁਲ ਗਲਤ ਨਹੀਂ ਹੈ। ਪਰ ਦੂਜੇ ਪਾਸੇ ਅਗਰ ਦਾਜ ਸਹੁਰਿਆਂ ਵੱਲੋਂ ਮੰਗਿਆ ਜਾਂਦਾ ਹੈ ਜਾਂ ਮੁੰਡੇ ਵੱਲੋਂ ਮੰਗਿਆ ਜਾਂਦਾ, ਉਹਦੇ ਮਾਪਿਓ ਵੱਲੋਂ, ਉਹ ਤਾਂ ਕ੍ਰਾਈਮ ਆ, ਉਹ ਤਾਂ ਕ੍ਰਾਈਮ ਹੈ, ਉਹ ਬਿਲਕੁਲ ਗਲਤ ਹੈ। ਉਹ ਤਾਂ ਬਿਲਕੁਲ ਕ੍ਰਾਈਮ ਹੈ। ਇੱਥੇ ਅਸੀਂ ਦਾਜ ਦੀ ਜਿਹੜੀ ਹੈਗੀ ਹੈ ਪਰਿਭਾਸ਼ਾ ਨੂੰ ਸਮਝਣਾ ਪਵੇਗਾ। ਜਿਹੜਾ ਦਾਜ ਦੀ ਸ਼ੁਰੂਆਤ ਜਿਸ ਤਰ੍ਹਾਂ ਹੋਈ ਸੀ, ਅਗਰ ਉਹ ਸ਼ੁਰੂਆਤੀ ਰੂਪ ਦੇ ਵਿੱਚ ਹੀ ਰਹਿੰਦਾ ਤਾਂ ਮੈਨੂੰ ਲੱਗਦਾ ਕਿ ਇਸ ਤਰੀਕੇ ਨਾਲ ਉਸ ਨੂੰ ਜਿਹੜਾ ਰੂਪ ਅਸੀਂ ਅੱਜ ਦੇਖ ਰਹੇ ਹਾਂ ਉਹ ਨਾ ਦੇਖਣ ਨੂੰ ਮਿਲਦਾ ਅਗਰ ਸ਼ੁਰੂਆਤੀ ਦੌਰ ਦੇ ਵਿੱਚ ਰਹਿੰਦਾ। ਸਮੇਂ ਨਾਲ ਚੱਲਦਿਆਂ ਹੋਇਆਂ, ਸਮਾਜ ਦੇ ਨਾਲ ਚੱਲਦਿਆਂ ਹੋਇਆਂ, ਸਮੇਂ ਨਾਲ ਬਦਲਦਿਆਂ ਦਾਜ ਦੀ ਜਿਹੜੀ ਰੂਪ ਰੇਖਾ ਹੈ, ਦਾਜ ਦਾ ਜਿਹੜੀ ਸ਼ਕਲ ਹੈ, ਉਹ ਵੀ ਇੰਨੀ ਭਿਆਨਕ ਤੇ ਇੰਨੀ ਡਰਾਉਣੀ ਹੋ ਗਈ ਹੈ ਕਿ ਇਸ ਡਰਾਉਣੀ ਸ਼ਕਲ ਦੇ ਕਾਰਨ ਹੀ ਲੋਕ ਘਰਾਂ ਦੇ ਵਿੱਚ ਧੀਆਂ ਨੂੰ ਪੈਦਾ ਨਹੀਂ ਹੋਣ ਦਿੰਦੇ, ਧੀਆਂ ਨੂੰ ਪੈਦਾ ਹੀ ਨਹੀਂ ਹੋਣ ਦਿੱਤਾ ਜਾਂਦਾ ਕਿ ਕੱਲ ਨੂੰ ਇਹ ਦਾਜ ਦਾ ਕਾਰਨ ਬਣਨਗੀਆਂ, ਜਿਸ ਕਾਰਨ ਸਾਨੂੰ ਦਾਜ ਦੇਣਾ ਪਵੇਗਾ। ਦੇਖੋ, ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਇਹਦੀ ਸ਼ਕਲ ਇਸ ਤਰੀਕੇ ਨਾਲ ਸੀ ਕਿ ਆਪਣੀ ਮਨਸ਼ਾ ਦੇ ਮੁਤਾਬਿਕ, ਆਪਣੀ ਮਰਜ਼ੀ ਦੇ ਮੁਤਾਬਿਕ ਹੀ ਦਿੱਤਾ ਜਾਂਦਾ ਸੀ। ਲੇਕਿਨ ਇਨਸਾਨ ਦੀ ਜਿਹੜੀ ਖਸਲਤ ਹੈਗੀ ਆ, ਜਿਹੜੀ ਇਨਸਾਨ ਦੀ ਇਹ ਖੂਬੀ ਅਸੀਂ ਕਹਾਂਗੇ ਜਿਹੜੀ ਹੈਗੀ ਆ, ਜਿਹੜਾ ਉਹਦੀ ਬੁਰਾਈ ਕਹਿ ਲਈਏ ਜਾਂ ਇਹਨੂੰ ਕੋਈ ਖੂਬੀ ਕਹਿ ਲਓ, ਜੋ ਮਰਜ਼ੀ ਕਹਿ ਲਓ, ਕਿ ਉਹ ਵਕਤ ਦੇ ਨਾਲ ਨਾਲ ਬਦਲਦਾ ਹੈਗਾ। ਉਹ ਜਦੋਂ ਵਕਤ ਦੇ ਨਾਲ ਨਾਲ ਬਦਲਦਾ ਹੈ, ਉਹ ਆਪਣੇ ਆਪ ਨੂੰ ਡਿਵੈਲਪ ਕਰਦਾ ਹੈਗਾ, ਉਹ ਆਪਣੇ ਆਪ ਨੂੰ ਤਬਦੀਲ ਕਰਦਾ ਹੈਗਾ, ਤੇ ਉਹ ਤਬਦੀਲੀ ਦੇ ਨਾਲ ਨਾਲ ਉਹਦੇ ਵਿੱਚ ਇੱਕ ਮੁਕਾਬਲਾ ਵੀ ਪੈਦਾ ਹੋ ਜਾਂਦਾ। ਤੁਹਾਨੂੰ ਕੀ ਲੱਗਦਾ ਜਿਹਨੇ ਸਭ ਤੋਂ ਪਹਿਲੇ ਦਾਜ ਦਿੱਤਾ ਹੋਏਗਾ ਉਹਨੇ ਘੋੜਾ, ਊਂਠ ਜਾਂ ਉਹਨੇ ਮੋਟਰਸਾਈਕਲ ਜਾਂ ਏਸੀ ਜਾਂ ਫ੍ਰਿਜ ਤੇ ਨਹੀਂ ਦਿੱਤੀ ਹੋਏਗੀ? ਉਹਨੂੰ ਤਾਂ ਬਸ ਕੋਈ ਆਮ ਜੀਆਂ ਜ਼ਰੂਰਤ ਦੀਆਂ ਚੀਜ਼ਾਂ ਦਿੱਤੀਆਂ ਹੋਣਗੀਆਂ। ਲੇਕਿਨ ਫਿਰ ਉਹਦੇ ਵੇਖਾ ਵੇਖੀ ਜਿਹਨੇ ਦੂਸਰੀ ਵਾਰੀ ਦਿੱਤਾ ਹੋਏਗਾ ਉਹਨੇ ਥੋੜਾ ਜਿਹਾ ਵਧਾ ਕੇ ਦਿੱਤਾ ਹੋਏਗਾ ਕਿ ਯਾਰ ਉਹ ਫਲਾਣੇ ਨੇ ਇਹ ਦਿੱਤਾ ਸੀ, ਮੈਂ ਥੋੜਾ ਜਿਹਾ ਵਧਾ ਦਿਆਂ। ਉਸ ਤੋਂ ਅਗਲੇ ਨੇ ਫਿਰ ਥੋੜਾ ਜਿਹਾ ਹੋਰ ਵਧਾ ਦਿੱਤਾ। ਉਹ ਫਿਰ ਜਦੋਂ ਵੱਧਦਾ ਗਿਆ ਉਹ ਵੱਧਦੇ ਜਨਾਬੇ ਵਾਲਾ ਉਹ ਇਸ ਲੈਵਲ ਤੇ ਪਹੁੰਚ ਗਿਆ ਕਿਉਂਕਿ ਕੰਪੀਟੀਸ਼ਨ ਦੀ ਸ਼ਕਲ ਇਖਤਿਆਰ ਕਰ ਗਿਆ, ਕਿ ਮੁਕਾਬਲੇ ਦੀ ਸ਼ਕਲ ਇਖਤਿਆਰ ਕਰ ਗਿਆ। ਜਦੋਂ ਮੁਕਾਬਲੇ ਦੀ ਸ਼ਕਲ ਇਖਤਿਆਰ ਕਰ ਗਿਆ, ਫਿਰ ਮੁਕਾਬਲਾ ਖੇਡਣ ਵਾਲਿਆਂ ਨੇ ਕਿਹਾ ਕਿ ਹੁਣ ਅਸੀਂ ਮੂੰਹ ਫਾੜ ਕੇ ਆਪ ਮੰਗਣਾ ਹੈਗਾ। ਹੁਣ ਕੀ ਕੀਤਾ ਜਾਂਦਾ ਹੈ? ਹੁਣ ਮੁਕਾਬਲਾ ਇੱਕ ਹੋਰ ਮੈਂ ਚੀਜ਼ ਵੱਲ ਇਸ ਪ੍ਰੋਗਰਾਮ ਦਾ ਹਿੱਸਾ ਤੇ ਨਹੀਂ ਹੈਗੀ, ਲੇਕਿਨ ਮੈਂ ਉਧਰ ਲੈ ਕੇ ਜ਼ਰੂਰ ਜਾਵਾਂਗਾ ਕਿਉਂਕਿ ਇਹਦੇ ਨਾਲ ਜੁੜਦਾ ਜ਼ਰੂਰ ਹੈਗਾ ਇਹ ਚੀਜ਼ ਕਿ ਜਿੱਦਾਂ ਇਹ ਦਾਜ ਗਲਤ ਹੈਗਾ ਹੈ ਨਾ, ਉਸੇ ਤਰੀਕੇ ਨਾਲ ਲੱਖ 1.5 ਲੱਖ ਵਾਲੀ ਨੌਕਰੀ ਵਾਲਾ ਮੁੰਡਾ ਲੱਭਣਾ ਵੀ ਗਲਤ ਹੈ। ਇਹ ਵੀ ਇੱਕ ਬਹੁਤ ਵੱਡਾ ਫਾਲਟ ਹੈਗਾ, ਇਹ ਵੀ ਇੱਕ ਬਹੁਤ ਵੱਡਾ ਫਾਲਟ ਹੈਗਾ ਕਿ ਜਦੋਂ ਲੱਖ 1.5 ਲੱਖ ਵਾਲਾ ਨੌਕਰੀ ਵਾਲਾ ਤੁਸੀਂ ਮੁੰਡਾ ਲੱਭਦੇ ਹੋ ਨਾ, ਫਿਰ ਉਹ ਲੱਖ 1.5 ਲੱਖ ਵਾਲਾ ਇਹ ਕਹਿੰਦਾ ਹੈ ਕਿ ਜਨਾਬ ਸਾਡਾ ਮੁੰਡਾ ਤੇ ਮਤਲਬ ਕਮਾਊ ਪੂਤ ਹੈਗਾ ਵਾ, ਉਹ ਤੇ ਪੈਸੇ ਕਮਾ ਰਿਹਾ ਹੈਗਾ, ਉਹ ਤੇ ਬਹੁਤ ਅੱਛੀ ਹੈਂਡਸਮ ਸੈਲਰੀ ਲੈ ਰਿਹਾ ਹੈਗਾ, ਇਸ ਲਈ ਸਾਨੂੰ ਤੁਹਾਡੇ ਕੋਲ ਇਹ ਚੀਜ਼ਾਂ ਰਿਕੁਆਇਰਡ ਨੇ। ਫਿਰ ਕੀ ਹੁੰਦਾ? ਫਿਰ ਜਿਹੜੇ ਇੱਕ ਸਟੇਟਸ ਵਾਲੇ ਹੁੰਦੇ ਨੇ ਉਹ ਆਪਸ 'ਚ ਮਿਲੀ ਜਾਂਦੇ ਨੇ, ਜਿਹੜੇ ਗਰੀਬ ਸਟੇਟਸ ਵਾਲੇ ਹੁੰਦੇ ਨੇ ਉਹ ਰਹਿ ਜਾਂਦੇ ਨੇ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਹੈਗਾ। ਹੁਣ ਹੁੰਦਾ ਕੀ ਹੈ ਕਿ ਜਦੋਂ ਵੀ ਵਿਚੋਲਾ ਰਿਸ਼ਤਾ ਕਰਾਉਣ ਜਾਂਦਾ ਹੈਗਾ, ਉਹ ਸਭ ਤੋਂ ਪਹਿਲੇ ਹੀ ਇਹ ਗੱਲ ਕਹਿੰਦਾ ਹੈਗਾ, ਓਏ ਹੋਏ ਤੁਸੀਂ ਸਾਰੀ ਮਤਲਬ ਉਹਨੇ ਮੁੰਡੇ ਦੀ ਸ਼ਕਲੋ ਸੂਰਤ, ਮੁੰਡੇ ਦਾ ਖਾਨਦਾਨ, ਉਹਦਾ ਹਸਬ ਨਸਬ, ਜਾਂ ਕੁੜੀ ਦਾ ਖਾਨਦਾਨ ਜਾਂ ਕੁੜੀ ਦਾ ਹਸਬ ਨਸਬ, ਇਹ ਉਹਨੇ ਨਹੀਂ ਦੱਸਣਾ ਹੈਗਾ। ਸਭ ਤੋਂ ਪਹਿਲੇ ਉਹਨੇ ਦੱਸਣਾ ਕਿ ਭਾਈ ਬੜੇ ਅਮੀਰ ਜੇ, ਉਹਨਾਂ ਦੇ ਘਰ ਤੇ ਗੱਡੀਆਂ ਜੇ, ਉਹਨਾਂ ਦੇ ਘਰ ਤੇ ਫਲਾਣਾ ਜੇ, ਮੁੰਡੇ ਦੀ ਭਾਈਜਾਨ ਇੰਨੀ ਤਨਖਾਹ ਜੇ। ਕੁੜੀ ਦੀ ਗੱਲ ਕੀ ਹੈ? ਕੁੜੀ ਦਾ ਪਿਓ ਸਰਕਾਰੀ ਨੌਕਰੀ ਕਰਦਾ। ਮਤਲਬ ਪਹਿਲੇ ਹੀ ਤੁਸੀਂ ਮਟੀਰੀਅਲਿਸਟਿਕ ਚੀਜ਼ਾਂ ਦਾ ਜ਼ਿਹਨ ਬਣਾ ਦਿੰਦੇ ਹੋ ਅਗਲੇ ਦਾ, ਕਿ ਅਗਲੇ ਨੇ ਦੱਸ। ਇੱਥੇ ਗੱਲ ਇੱਕ ਹੋਰ ਵੀ ਹੈ ਕਿ ਇਸ ਦਹੇਜ ਦੇ ਕਾਰਨ ਹੀ ਬਹੁਤ ਸਾਰੇ ਮਿਸਮੈਚ ਹੁੰਦੇ ਨੇ, ਜਿੱਥੇ ਕਿ ਮੁੰਡੇ ਤੇ ਕੁੜੀ ਦਾ ਕੋਈ ਮੇਲ ਵੀ ਨਹੀਂ ਹੁੰਦਾ, ਚਾਹੇ ਉਹ ਖੂਬਸੂਰਤੀ ਨੂੰ ਲੈ ਕੇ ਹੋਵੇ, ਚਾਹੇ ਉਹ ਕੱਦ ਕਾਠ ਨੂੰ ਲੈ ਕੇ ਹੋਵੇ, ਚਾਹੇ ਉਹ ਬੱਚੇ ਦੀ ਪੜ੍ਹਾਈ ਲਿਖਾਈ ਨੂੰ ਲੈ ਕੇ ਹੋਵੇ, ਚਾਹੇ ਉਹਦੇ IQ ਲੈਵਲ ਨੂੰ, ਉਹਦੀ ਸਮਝ ਨੂੰ ਲੈ ਕੇ ਹੋਵੇ। ਤਾਂ ਜਿਵੇਂ ਸਾਡੇ ਸਾਂਝੇ ਪੰਜਾਬ ਦੀ ਇੱਕ ਕਹਾਵਤ ਸੀ, ਜੋੜੀਆਂ ਜੱਗ ਥੋੜੀਆਂ ਤੇ ਵਿੱਚ ਨਰੜ ਬਥੇਰੇ, ਤਾਂ ਇਹ ਨਰੜ ਹੈ ਜਿਹੜੇ ਨਾ, ਇਹ ਨਰੜ ਵੀ ਇਸੇ ਦਾਜ ਦੀ ਦੇਣ ਹੈ, ਇਸੇ ਦਾਜ ਦੀ ਪੈਦਾਇਸ਼ ਹੈ, ਜਿਹੜੇ ਕਿ ਇੱਕ ਸਮਝੌਤਾ ਕਰਕੇ ਵਿਆਹ ਕੀਤੇ, ਤਾਂ ਇਸ ਦਾਜ ਦੀ ਖਾਤਰ ਵਿਆਹ ਕੀਤੇ, ਉਹਨਾਂ ਦੀਆਂ ਜੋੜੀਆਂ ਨਹੀਂ ਬਣ ਸਕੀਆਂ, ਉਹਨਾਂ ਦੇ ਤਾਂ ਨਰੜ ਹੀ ਬਣੇ ਆ। ਬਿਲਕੁਲ ਇਦਾਂ ਹੀ ਹੈ ਕਿ ਉਹ ਫਿਰ ਬਾਅਦ ਵਿੱਚ ਮਿਸਮੈਚ ਜਿਹੜਾ ਤੁਸੀਂ ਕਹਿ ਰਹੇ ਹੋ, ਉਸ ਮਿਸਮੈਚ ਨੂੰ ਅੱਜ ਕੱਲ੍ਹ ਕੌਣ ਵੇਖਦਾ ਵਾ? ਅੱਜ ਕੱਲ੍ਹ ਇੱਕ ਜੁਮਲਾ ਮਸ਼ਹੂਰ ਹੈਗਾ ਕਿ ਭਾਈ ਸ਼ਕਲ 'ਚ ਪਾ ਕੇ ਖਾਣਾ ਹੈਗਾ, ਭਾਈ ਮੁੰਡੇ ਕੋਲ ਗੱਡੀ ਹੈਗੀ ਹੈ, ਫਿਰ ਕੀ ਹੋਇਆ ਮਾੜਾ ਰੰਗ ਕਾਲਾ ਹੈਗਾ, ਜਾਂ ਫਿਰ ਕੀ ਹੋਇਆ ਵਿਚਾਰਾ ਵੱਡੀ ਉਮਰ ਦਾ ਹੈਗਾ, ਕੋਈ ਮਸਲਾ ਨਹੀਂ ਹੈਗਾ, ਉਹਦਾ ਸਟੇਟਸ ਤੇ ਵੇਖੋ ਨਾ, ਉਹਦੇ ਕੋਲ ਗੱਡੀਆਂ ਕਾਰਾਂ, ਉਹਦੇ ਕੋਲ ਬਿਜ਼ਨਸ। ਹੁਣ ਮਿਸਮੈਚ ਇੱਦਾਂ ਦਾ ਹੁੰਦਾ ਹੈਗਾ ਕਿ ਜਦੋਂ ਕਿਸੇ ਵੀ ਲੜਕੀ ਵਾਸਤੇ ਸੈਟਲਡ ਮੁੰਡਾ ਲੱਭਣਾ ਪੈਂਦਾ ਨਾ, ਤੇ ਉਹ ਸੈਟਲਡ ਮੁੰਡਾ ਨਹੀਂ ਹੁੰਦਾ ਹੈਗਾ, ਉਹ ਸੈਟਲਡ ਭਾਈ ਹੁੰਦਾ ਹੈਗਾ, ਕਿਉਂਕਿ ਉਹਦੀ 35-40 ਸਾਲ ਉਮਰ ਹੋ ਗਈ ਹੁੰਦੀ ਸੈਟਲਡ ਹੁੰਦੇ। ਤੇ ਇਸ ਲਈ ਇਹ ਵੇਖਣ ਦੀ ਬਹੁਤ ਲੋੜ ਹੈਗੀ ਹੈ ਕਿ ਜਦੋਂ ਤੁਸੀਂ ਕਿਸੇ ਨਾਲ ਮਿਸਮੈਚ ਕਰਦੇ ਹੋ, ਕਿਸੇ ਕੁੜੀ ਦਾ ਜਾਂ ਮੁੰਡੇ ਦਾ, ਇਹਦੇ ਵਿੱਚ ਸਭ ਤੋਂ ਬੁਨਿਆਦੀ ਚੀਜ਼ ਵੇਖਣ ਵਾਲੀ ਇਹੀ ਹੈਗੀ ਹੈ ਕਿ ਤੁਸੀਂ ਵੇਖ ਕੀ ਰਹੇ ਹੋ।
ਮੁੰਡੇ ਦੀ ਦੌਲਤ ਵੇਖ ਰਹੇ ਹੋ, ਕੁੜੀ ਦੀ ਖੂਬਸੂਰਤੀ ਵੇਖ ਰਹੇ ਹੋ, ਜਾਂ ਉਹਦਾ ਘਰ ਦੇਖ ਰਹੇ ਹੋ। ਹੁਣ ਦਾਜ ਜਿਹੜਾ ਹੈਗਾ, ਦਾਜ ਨੂੰ ਤੁਸੀਂ ਕਿਸੇ ਤਰੀਕੇ ਨਾਲ ਰੋਕ ਹੀ ਨਹੀਂ ਸਕਦੇ, ਕਿਉਂਕਿ ਤੁਸੀਂ ਸਭ ਤੋਂ ਪਹਿਲੇ ਇਹਦਾ ਬੁਨਿਆਦੀ ਸਵਾਲ ਹੀ ਇਹ ਫੜ ਲਿਆ ਹੈਗਾ ਕਿ ਤੁਸੀਂ ਕੁੜੀ ਦੇਣੀ ਉੱਥੇ ਹੈ ਜਿੱਥੇ ਜਨਾਬੇ ਵਾਲਾ ਮੁੰਡਾ ਜਿਹੜਾ ਹੈਗਾ ਉਹ 50-60 ਹਜ਼ਾਰ ਤੋਂ ਘੱਟ ਕਮਾਉਂਦਾ ਹੀ ਨਾ ਹੋਵੇ, ਜੋ ਮਰਜ਼ੀ ਹੋ ਜਾਏ। ਜਦੋਂ ਤੁਸੀਂ ਇਸ ਤਰ੍ਹਾਂ ਦਾ ਮੈਚ ਲੱਭਣਾ ਹੈਗਾ ਨਾ, ਤੇ ਉਹਨਾਂ ਮੈਚ ਵਾਲਿਆਂ ਨੇ ਫਿਰ ਇਹ ਵੀ ਗੱਲ ਕਰਨੀ ਹੈਗੀ ਕਿ ਜਨਾਬ ਸਾਡਾ ਮੁੰਡਾ ਤੇ ਕਮਾਉਂਦਾ, ਫਿਰ ਤੁਸੀਂ ਵੀ ਇੰਨਾ ਸਮਾਨ ਦੇਵੋ ਸਾਨੂੰ, ਤੁਸੀਂ ਵੀ ਸਾਨੂੰ ਇੰਨਾ ਦਾਜ ਦੇਵੋ ਹੈਗਾ। ਹੁਣ ਦਾਜ ਦੇ ਉੱਪਰ ਤੁਸੀਂ ਕੀ ਕਰ ਲੋਗੇ? ਅਸੀਂ ਤਾਂ ਸੋਚਣ ਦੀ ਗੱਲ ਇਹ ਹੈਗੀ ਨਾ ਕਿ ਇਹਨੂੰ ਇੱਕ ਰਸਮ ਨੂੰ ਤੁਸੀਂ ਨਾਸੂਰ ਬਣਾ ਲਿਆ, ਇੱਕ ਖੂਬਸੂਰਤ ਰਸਮ ਨੂੰ, ਕਿ ਆਪਣੇ ਮਾਪਿਓ ਜਿਹੜੇ ਆਪਣੀ ਖੁਸ਼ੀ ਦੇ ਨਾਲ ਆਪਣੀ ਧੀ ਨੂੰ ਖਾਲੀ ਨਹੀਂ ਸੀ ਤੋਰਦੇ, ਕੋਈ ਮਾੜੀ ਚੰਗੀ ਸ਼ੈ ਦੇ ਦਿੰਦੇ ਸੀ। ਅਗਰ ਅਸੀਂ ਮਜ਼ਹਬੀ ਗੱਲ ਕਰੀਏ ਨਾ, ਮਜ਼ਹਬੀ ਪਰਸਪੈਕਟਿਵ ਦੀ ਗੱਲ ਕਰੀਏ, ਤੇ ਸਾਡੇ ਜਿਹੜੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਸੀ, ਜਿਨ੍ਹਾਂ ਨੇ ਇਸ ਦੀਨ ਇਸਲਾਮ ਨੂੰ ਲੈ ਕੇ ਚੱਲੇ, ਤੇ ਉਹਨਾਂ ਨੇ ਆਪਣੀ ਬੇਟੀ ਨੂੰ ਜਿਹੜਾ ਦਾਜ ਦਿੱਤਾ ਸੀ ਨਾ, ਉਹਦੇ ਵਿੱਚ ਇੱਕ ਪਿਆਲਾ ਸੀ ਮਿੱਟੀ ਦਾ, ਇੱਕ ਜਾਏ ਨਮਾਜ਼ ਸੀ, ਠੀਕ ਹੈ, ਤੇ ਉਹ ਮਤਲਬ ਉਹਨਾਂ ਇੱਕ ਚੱਕੀ ਸੀ, ਤੇ ਉਹਨਾਂ ਨੇ ਇਹ 3 ਚੀਜ਼ਾਂ ਦਿੱਤੀਆਂ ਕਿ ਇਹ ਜਨਾਬੇ ਵਾਲਾ ਕਿ ਇਹਨਾਂ 3 ਚੀਜ਼ਾਂ ਦੇ ਮਤਲਬ ਵੀ ਡਿਫਰੈਂਟ ਸੀ। ਕਿ ਜਾਏ ਨਮਾਜ਼ ਦਾ ਮਤਲਬ ਇਹ ਸੀ ਕਿ ਤੂੰ ਇੱਥੇ ਨਮਾਜ਼ ਪੜ੍ਹ ਸਕੇ, ਠੀਕ ਹੈ, ਫਿਰ ਮਿੱਟੀ ਦਾ ਪਿਆਲਾ ਦਿੱਤਾ ਸੀ ਕਿ ਪਾਣੀ ਪੀ ਸਕੇ, ਚੱਕੀ ਦਿੱਤੀ ਸੀ ਕਿ ਤੁਸੀਂ ਆਟਾ ਪੀਸ ਸਕੋ, ਯਾਨੀ ਕਿ ਇਹ ਆਪਣੀ ਜ਼ਰੂਰਤ ਦੇ ਮੁਤਾਬਿਕ ਹਾਲਾਂਕਿ ਸਭ ਕੁਝ ਦੇ ਸਕਦੇ ਸੀ, ਲੇਕਿਨ ਇੱਕ ਮਿਸਾਲ ਕਾਇਮ ਕੀਤੀ ਛੋਟੀ ਜੀ ਕਿ ਜਨਾਬ ਆਪਣੀ ਧੀ ਨੂੰ ਖੁਸ਼ੀ ਦੇ ਨਾਲ ਜਿਹੜਾ ਹੈਗਾ ਕੁਝ ਦੇ ਦਿੱਤਾ। ਲੇਕਿਨ ਹੁਣ ਅਸੀਂ ਕੀ ਕਰਦੇ ਹਾਂ, ਸਾਡੇ ਕੰਪੀਟੀਸ਼ਨ ਦਾ ਮੁਕਾਬਲਾ ਸ਼ੁਰੂ ਹੋ ਗਿਆ। ਅਸੀਂ ਨਾ ਤੇ ਮਜ਼ਹਬੀ ਰਹਿ ਗਏ, ਨਾ ਤੇ ਅਸੀਂ ਟ੍ਰੈਡੀਸ਼ਨਲ ਰਹਿ ਗਏ। ਅਸੀਂ ਟ੍ਰੈਡੀਸ਼ਨ ਦੇ ਹਿਸਾਬ ਨਾਲ ਅਸੀਂ ਕੀ ਕਰਦੇ ਹਾਂ, ਟ੍ਰੈਡੀਸ਼ਨ ਦੇ ਹਿਸਾਬ ਨਾਲ ਅਸੀਂ ਇਹ ਕਰਦੇ ਹੈਗੇ ਆ ਕਿ ਅਸੀਂ ਅੱਧੇ ਪੰਜਾਬੀ ਆ, ਅੱਧੇ ਮਜ਼ਹਬੀ ਆ। ਜਦੋਂ ਸਾਨੂੰ ਦਾਜ ਦੀ ਗੱਲ ਆਉਂਦੀ ਸੀ ਕਹਿੰਦੇ ਨਹੀਂ ਇਸਲਾਮ 'ਚ ਦਾਜ ਹਰਾਮ ਹੈ, ਜਹੇਜ਼ ਹਰਾਮ ਹੈ, ਜਹੇਜ਼ ਨਹੀਂ ਦੇਣਾ ਹੈਗਾ। ਲੇਕਿਨ ਜਦੋਂ ਰਸਮ ਰਿਵਾਜ ਦੀ ਗੱਲ ਆਉਂਦੀ ਹੈ, ਫਿਰ ਨਾਲ ਹੀ ਸਾਨੂੰ ਖਿਆਲ ਆ ਜਾਂਦਾ, ਲੈ ਸਾਡੇ ਪੜਦਾਦੇ ਨੇ ਨਹੀਂ ਸੀ ਦਿੱਤਾ, ਸਾਡੇ ਦਾਦੇ ਨੇ ਨਹੀਂ ਸੀ ਦਿੱਤਾ, ਸਾਡੇ ਫਲਾਣੇ ਨੇ ਨਹੀਂ ਸੀ ਦਿੱਤਾ। ਇਸ ਲਈ ਅਸੀਂ ਕਨਫਿਊਜ਼ਡ ਹੋ ਜਾਂਦੇ ਹਾਂ ਉੱਥੇ ਆ ਕੇ ਖਿੱਤਾ ਕਨਫਿਊਜ਼ਡ ਹੋ ਜਾਂਦਾ ਵਾ। ਉਹ ਭਾਵੇਂ ਸਿੱਖ ਹੈ, ਉਹ ਹਿੰਦੂ ਹੈ, ਉਹ ਮੁਸਲਿਮ ਹੈ, ਉਹ ਕੋਈ ਵੀ ਹੈ, ਹਰ ਇੱਕ ਦਾ ਮਜ਼ਹਬ ਇਹ ਬਿਲਕੁਲ ਨਹੀਂ ਇਜਾਜ਼ਤ ਦਿੰਦਾ ਹੈਗਾ ਕਿ ਮਜ਼ਹਬੀ ਤਰੀਕੇ ਨਾਲ ਤੁਸੀਂ ਕਿਸੇ ਦੇ ਉੱਤੇ ਬੋਝ ਪਾਓ, ਕਿਸੇ ਦੇ ਉੱਪਰ। ਬਿਲਕੁਲ ਨਾਸਿਰ, ਆਪਾਂ ਇਹਨੂੰ ਇੱਥੇ ਹੀ ਵਾਈਂਡ ਅਪ ਕਰਦੇ ਹਾਂ, ਕਿਉਂਕਿ ਜਿਹੜੀ ਰਸਮ ਹੈ, ਇਸ ਰਸਮ ਨੂੰ ਇੱਕ ਹੋਰ ਹੀ ਰੂਪ ਦੇ ਦਿੱਤਾ ਗਿਆ ਤੇ ਸਾਡੇ ਸਮਾਜ ਦੀ ਸਭ ਤੋਂ ਵੱਡੀ ਕੁਰੀਤੀ ਬਣ ਕੇ ਰਹਿ ਗਿਆ ਇਹ ਦਾਜ ਤੇ ਦਹੇਜ ਦੀ ਰਸਮ, ਜਿਹੜੀ ਸ਼ੁਰੂ ਇੱਕ ਵੱਖਰੇ ਤਰੀਕੇ ਨਾਲ ਹੋਈ ਸੀ, ਪਰ ਸਮਾਜ ਦੇ ਬਦਲਦਿਆਂ ਦਹੇਜ ਦਾ ਰੂਪ ਵੀ ਬਦਲ ਗਿਆ, ਤੇ ਰੂਪ ਇੰਨਾ ਕੁ ਬਦਲਿਆ ਕਿ ਇਸ ਇੱਕ ਕੁਰੀਤੀ ਦੇ ਬਣਨ ਨਾਲ ਹੋਰ ਬਹੁਤ ਸਾਰੀਆਂ ਕੁਰੀਤੀਆਂ ਸਾਡੇ ਸਮਾਜ ਦੇ ਵਿੱਚ ਪੈਦਾ ਹੋ ਗਈਆਂ, ਸਾਡੇ ਸਮਾਜ ਦੇ ਵਿੱਚ ਹੋਰ ਵਿਗਾੜ ਪੈਦਾ ਹੋ ਗਏ। ਮੈਂ ਬਸ ਇੱਕੋ ਹੀ ਗੱਲ ਕਹਾਂਗਾ, ਫਿਰ ਇਹਨੂੰ ਅਸੀਂ ਜਿਹੜਾ ਹੈਗਾ ਨਾ, ਇਹਨੂੰ ਜਿਹੜਾ ਇਸ ਪ੍ਰੋਗਰਾਮ ਨੂੰ ਅਸੀਂ ਵਾਈਂਡ ਅਪ ਕਰਾਂਗੇ, ਉਹ ਇੱਕ ਗੱਲ ਇਹ ਵੇ ਕਿ ਹਰ ਚੀਜ਼ ਦਾ ਕੋਈ ਨਾ ਕੋਈ ਹੱਲ ਹੁੰਦਾ ਹੈਗਾ। ਤਾਲੀਮ ਹਾਸਿਲ ਕਰਨ ਵਾਸਤੇ ਤੁਹਾਨੂੰ ਕਿਸੇ ਇਦਾਰੇ ਦੀ ਜ਼ਰੂਰਤ ਹੁੰਦੀ ਹੈ, ਤੁਹਾਨੂੰ ਕਿਤਾਬਾਂ ਦੀ ਜ਼ਰੂਰਤ ਹੁੰਦੀ ਹੈ, ਲੇਕਿਨ ਇਲਮ ਹਾਸਿਲ ਕਰਨ ਵਾਸਤੇ ਤੁਹਾਨੂੰ ਤਰਬੀਅਤ ਦੀ ਜ਼ਰੂਰਤ ਹੁੰਦੀ ਹੈਗੀ। ਜਦ ਤੱਕ ਤਰਬੀਅਤ ਨਹੀਂ ਨਾ ਦੇਣੀ ਹੈਗੀ, ਤਰਬੀਅਤ ਨਹੀਂ ਕਰਨੀ ਹੈਗੀ ਵਾਲਿदैन ਨੇ, ਮੁੰਡੇ ਦੇ ਵਾਲਿदैन ਨੇ ਤਰਬੀਅਤ ਨਹੀਂ ਉਹਦੀ ਕਰਨੀ ਹੈਗੀ ਕਿ ਪੁੱਤਰ ਨਹੀਂ ਇਹ ਚੀਜ਼ ਅੱਛੀ ਨਹੀਂ ਹੈਗੀ, ਮਰਦ ਦੀ ਜ਼ਿੰਮੇਵਾਰੀ ਹੈਗੀ ਹੈ ਕਿ ਉਹਨੇ ਕਮਾਉਣਾ ਹੈਗਾ ਤੇ ਉਹਨੇ ਆਪਣੇ ਘਰ ਨੂੰ ਫੀਡ ਕਰਨਾ ਹੈਗਾ। ਜਦਕਿ ਲੜਕੀ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ, ਜਦੋਂ ਲੜਕੀ ਦੇ ਘਰ ਵਾਲੇ ਨੂੰ ਉਹਦੀ ਜ਼ਿੰਮੇਵਾਰੀ ਦੱਸ ਦੇਣਗੇ ਕਿ ਪੁੱਤਰ ਇੰਜ ਕਰਨਾ ਹੈਗਾ, ਤੇਰੀ ਇਹ ਜ਼ਿੰਮੇਵਾਰੀ ਹੈ, ਜਦੋਂ ਤਰਬੀਅਤ ਅੱਛੇ ਤਰੀਕੇ ਨਾਲ ਹੋਣੀ ਸ਼ੁਰੂ ਹੋ ਗਈ ਨਾ, ਉਦੋਂ ਸਭ ਕੁਝ ਠੀਕ ਹੋ ਜਾਣਾ ਹੈਗਾ। ਤਰਬੀਅਤ ਦੇ ਉੱਪਰ ਅਸਰ ਕਰਦਾ ਹੈਗਾ, ਤਰਬੀਅਤ ਠੀਕ ਹੋ ਗਈ ਹੈਗੀ ਹੈ, ਫਿਰ ਦਾਜ ਕੀ ਹੈ, ਫਿਰ ਕੋਈ ਵੀ ਮੁਆਸ਼ਰੇ ਦਾ ਨਾਸੂਰ ਜਿਹੜਾ ਹੈਗਾ ਉਹ ਸਰ ਖਤਮ ਹੋਣ ਲੱਗੇ, ਜਿਹੜਾ ਹੈਗਾ ਕਿ ਝਟਕਾ ਲੱਗਣਾ ਹੈ ਜੀ। ਸੋ ਸਾਨੂੰ ਦੱਸਿਓ, ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਤਾਂ ਜੋ ਅਸੀਂ ਇਸ ਤੋਂ ਬਾਅਦ ਫਿਰ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਉਹਨਾਂ ਰੀਤੀ ਰਿਵਾਜਾਂ ਦੀ ਗੱਲ ਕਰ ਸਕੀਏ, ਉਹਨਾਂ ਮਸਲਿਆਂ ਦੀ ਗੱਲ ਕਰ ਸਕੀਏ ਜਿਹੜੇ ਦੋਨਾਂ ਪੰਜਾਬਾਂ ਦੇ ਸਾਂਝੇ ਨੇ, ਪਰ ਹਾਲਾਤ ਲਹਿੰਦੇ ਪੰਜਾਬ ਦੇ ਕੀ ਨੇ ਤੇ ਚੜ੍ਹਦੇ ਪੰਜਾਬ ਦੇ ਕੀ ਨੇ, ਦੋਨਾਂ ਹਾਲਾਤਾਂ ਦਾ ਕੰਪੈਰੀਜ਼ਨ ਕਰਾਂਗੇ, ਤੁਹਾਡੇ ਸਾਹਮਣੇ ਰੱਖਾਂਗੇ। ਸੋ ਕਮੈਂਟ ਕਰਕੇ ਇਸ ਦੀ ਜਾਣਕਾਰੀ ਬਹੁਤ ਜ਼ਰੂਰ ਦੁਬਾਰਾ ਕੱਟ ਰਹੇ ਰਹੇ, ਸੋ ਇਸ ਦੀ ਜਾਣਕਾਰੀ ਜ਼ਰੂਰ ਦਿਓ। ਧੰਨਵਾਦ।